17 ਅਗਸਤ 1992 ਨੂੰ ਚੰਡੀਗੜ੍ਹ ਦੇ 17 ਸੈਕਟਰ ਦੇ ਵਿੱਚ ਇੱਕ ਬੰਬ ਧਮਾਕਾ ਹੋਇਆ ਬਹੁਤ ਵੱਡਾ। ਪੰਜਾਬ ਦਾ ਡੀਜੀਪੀ ਅੱਜ ਸੁਮੇਧ ਸੈਣੀ ਉਹਦਾ ਕਾਫਲਾ ਉੱਥੋਂ ਲੰਘ ਰਿਹਾ ਸੀ ਤੇ ਬੰਬ ਧਮਾਕਾ ਹੋ ਗਿਆ ਤੇ ਉਹ ਜ਼ਖਮੀ ਹੋ ਗਿਆ। ਪੀਜੀਆਈ ਦੇ ਵਿੱਚ ਜ਼ਖਮੀ ਪਿਆ ਸੀ, ਉਹਦਾ ਪਤਾ ਲੈਣ ਗਿਆ ਫੂਲਾ ਕੈਟ। ਸੈਣੀ ਨੇ ਕਿਹਾ ਉਹਨੂੰ ਕਿ ਇੱਕ ਹੀ ਬੰਦਾ ਜਿਹੜਾ ਇਹ ਕੰਮ ਕਰ ਸਕਦਾ ਤੇ ਉਹਦਾ ਨਾਮ ਹੈ ਬਲਵਿੰਦਰ ਸਿੰਘ ਜਟਾਣਾ। ਬਲਵਿੰਦਰ ਸਿੰਘ ਜਟਾਣੇ ਨੇ ਇਹ ਕੰਮ ਕੀਤਾ ਤੇ ਤੂੰ ਇਸ ਕੰਮ ਦਾ ਬਦਲਾ ਲੈ। ਭਾਈ ਬਲਵਿੰਦਰ ਸਿੰਘ ਜਟਾਣੇ ਦਾ ਸਾਰਾ ਪਰਿਵਾਰ ਉਹਨਾਂ ਨੂੰ ਜਿਉਂਦਿਆਂ ਨੂੰ ਅੱਗ ਲਾ ਕੇ ਉਹਨੇ ਸ਼ਹੀਦ ਕਰ ਦਿੱਤਾ। ਕਿਸੇ ਸਿੰਘ ਨੇ ਆ ਕੇ ਭਾਈ ਬਲਵਿੰਦਰ ਸਿੰਘ ਜਟਾਣੇ ਨੂੰ ਇਹ ਸੁਨੇਹਾ ਦਿੱਤਾ, ਤੁਹਾਡਾ ਪਰਿਵਾਰ ਆ ਜਿਹੜਾ ਸਾਰਾ ਉਹ ਸ਼ਹੀਦੀ ਪ੍ਰਾਪਤ ਕਰ ਗਿਆ। ਤੇ ਉਹਨਾਂ ਦੇ ਬੋਲ ਜਿਹੜੇ ਉਹਨਾਂ ਨੇ ਬੋਲੇ, ਅੱਖ ਦੇ ਵਿੱਚੋਂ ਹੰਝੂ ਨਹੀਂ ਆਇਆ। ਜਿਹੜੇ ਉਹਨਾਂ ਨੇ ਬੋਲ ਬੋਲੇ ਉਹ ਇਹ ਸੀ ਕਿ ਧੰਨ ਭਾਗ ਆ ਸਾਡੇ ਕਲਗੀਧਰ ਪਾਤਸ਼ਾਹ ਨੇ ਸਾਡੇ ਤੇ ਮਿਹਰ ਕੀਤੀ ਆ, ਸਾਨੂੰ ਵੀ ਪਰਿਵਾਰ ਵਾਰਨ ਦਾ ਮੌਕਾ ਮਿਲਿਆ। ਇੱਕ ਐਗਜ਼ਾਮਪਲ ਤੁਹਾਡੇ ਸਾਹਮਣੇ ਮੈਂ ਦੇਣੀ ਚਾਹੁੰਦਾ ਤੇ ਉਹ ਐਗਜ਼ਾਮਪਲ ਕਮਾਲ ਦੀ ਆ। ਉਸ ਖਾੜਕੂ ਸਿੰਘ ਨੂੰ ਅਸੀਂ ਲਗਭਗ ਭੁੱਲ ਚੁੱਕੇ ਆ ਤੇ ਮੇਰੀ ਬੇਨਤੀ ਆ ਸਾਰੇ ਪ੍ਰਬੰਧਕ ਜਿਹੜੇ ਗੁਰਦੁਆਰਿਆਂ ਦੇ ਖੜੇ ਆ ਕਿ ਸਾਨੂੰ ਉਹਨਾਂ ਦਾ ਸ਼ਹੀਦੀ ਦਿਹਾੜਾ ਗੁਰਦੁਆਰਿਆਂ ਦੇ ਵਿੱਚ ਮਨਾਉਣਾ ਸ਼ੁਰੂ ਕਰਨਾ ਚਾਹੀਦਾ। ਸੋ 17 ਅਗਸਤ 1992 ਦੀ ਗੱਲ ਆ। 17 ਅਗਸਤ 1992 ਨੂੰ ਚੰਡੀਗੜ੍ਹ ਦੇ 17 ਸੈਕਟਰ ਦੇ ਵਿੱਚ ਇੱਕ ਬੰਬ ਧਮਾਕਾ ਹੋਇਆ ਬਹੁਤ ਵੱਡਾ। ਉਹਦੇ ਵਿੱਚ ਜਿਹੜਾ ਪੰਜਾਬ ਦਾ ਡੀਜੀਪੀ ਆ ਅੱਜ ਸੁਮੇਧ ਸੈਣੀ ਉਹਦਾ ਕਾਫਲਾ ਉੱਥੋਂ ਲੰਘ ਰਿਹਾ ਸੀ ਤੇ ਬੰਬ ਧਮਾਕਾ ਹੋ ਗਿਆ ਤੇ ਉਹ ਜ਼ਖਮੀ ਹੋ ਗਿਆ। ਜਦੋਂ ਉਹਨੂੰ ਜ਼ਖਮੀ ਨੂੰ ਲੈ ਕੇ ਗਏ ਪੀਜੀਆਈ ਦੇ ਵਿੱਚ ਤੇ ਪੀਜੀਆਈ ਦੇ ਵਿੱਚ ਜ਼ਖਮੀ ਪਿਆ ਸੀ, ਉਹਦਾ ਪਤਾ ਲੈਣ ਗਿਆ ਫੂਲਾ ਕੈਟ। ਜਦੋਂ ਫੂਲਾ ਕੈਟ ਪਤਾ ਲੈਣ ਗਿਆ ਤੇ ਸੈਣੀ ਨੇ ਕਿਹਾ ਉਹਨੂੰ ਕਿ ਇੱਕ ਹੀ ਬੰਦਾ ਜਿਹੜਾ ਇਹ ਕੰਮ ਕਰ ਸਕਦਾ ਤੇ ਉਹਦਾ ਨਾਮ ਹੈ ਬਲਵਿੰਦਰ ਸਿੰਘ ਜਟਾਣਾ। ਤੇ ਬਲਵਿੰਦਰ ਸਿੰਘ ਜਟਾਣੇ ਨੇ ਇਹ ਕੰਮ ਕੀਤਾ ਤੇ ਤੂੰ ਇਸ ਕੰਮ ਦਾ ਬਦਲਾ ਲੈ। ਪੂਲਾ ਉਸੇ ਦਿਨ ਸ਼ਾਮ ਨੂੰ ਭਾਈ ਬਲਵਿੰਦਰ ਸਿੰਘ ਜਟਾਣੇ ਦੇ ਘਰੇ ਜਟਾਣੇ ਪਿੰਡ ਦੇ ਵਿੱਚ ਚੰਡੀਗੜ੍ਹ ਲੁਧਿਆਣਾ ਰੋਡ ਦੇ ਉੱਤੇ ਗਿਆ ਤੇ ਭਾਈ ਬਲਵਿੰਦਰ ਸਿੰਘ ਜਟਾਣੇ ਦਾ ਸਾਰਾ ਪਰਿਵਾਰ ਉਹਨਾਂ ਨੂੰ ਜਿਉਂਦਿਆਂ ਨੂੰ ਅੱਗ ਲਾ ਕੇ ਉਹਨੇ ਸ਼ਹੀਦ ਕਰ ਦਿੱਤਾ। 17 ਅਗਸਤ 1992 ਦੀ ਗੱਲ ਆ ਇਹ। ਉਹਦੇ ਤੋਂ ਠੀਕ ਲਗਭਗ 20 ਸਾਲ ਪਹਿਲਾਂ 20 ਸਾਲ ਬਾਅਦ ਜੇਲ੍ਹ ਦੇ ਵਿੱਚ ਭਾਈ ਨਵਤੇਜ ਸਿੰਘ ਗੁੱਗੂ ਹੋਣੀ ਉਹੀ ਜਿਹੜਾ ਬਦਲਾ ਲੈ ਕੇ ਫੂਲੇ ਨੂੰ ਸਾੜ ਕੇ ਉਹਦੇ ਤੋਂ ਬਦਲਾ ਲੈਂਦੇ ਨੇ। ਸੋ ਹੋਇਆ ਕਿ 17 ਅਗਸਤ 1992 ਨੂੰ ਭਾਈ ਬਲਵਿੰਦਰ ਸਿੰਘ ਜਟਾਣਾ ਕਿਸੇ ਸਿੰਘ ਦੇ ਘਰ ਠਹਿਰੇ ਹੋਏ ਸੀ। ਖੰਟ ਮਾਨਪੁਰ ਪਿੰਡ ਆ, ਇਹ ਵੀ ਚੰਡੀਗੜ੍ਹ ਲੁਧਿਆਣਾ ਰੋਡ ਦੇ ਉੱਤੇ ਹੀ ਪੈਂਦਾ ਨੇੜੇ। ਸੋ ਜਦੋਂ ਇਹ ਭਾਣਾ ਵਾਪਰਿਆ ਤੇ ਕਿਸੇ ਸਿੰਘ ਨੇ ਆ ਕੇ ਭਾਈ ਬਲਵਿੰਦਰ ਸਿੰਘ ਜਟਾਣੇ ਨੂੰ ਇਹ ਸੁਨੇਹਾ ਦਿੱਤਾ ਵੀ ਭਾਈ ਇਹ ਭਾਣਾ ਵਾਪਰ ਗਿਆ, ਤੁਹਾਡਾ ਪਰਿਵਾਰ ਆ ਜਿਹੜਾ ਸਾਰਾ ਉਹ ਸ਼ਹੀਦੀ ਪ੍ਰਾਪਤ ਕਰ ਗਿਆ। ਤੇ ਉਹਨਾਂ ਦੇ ਬੋਲ ਜਿਹੜੇ ਉਹਨਾਂ ਨੇ ਬੋਲੇ, ਅੱਖ ਦੇ ਵਿੱਚੋਂ ਹੰਝੂ ਨਹੀਂ ਆਇਆ। ਜਿਹੜੇ ਉਹਨਾਂ ਨੇ ਬੋਲ ਬੋਲੇ ਉਹ ਇਹ ਸੀ ਕਿ ਧੰਨ ਭਾਗ ਆ ਸਾਡੇ ਕਲਗੀਧਰ ਪਾਤਸ਼ਾਹ ਨੇ ਸਾਡੇ ਤੇ ਮਿਹਰ ਕੀਤੀ ਆ, ਸਾਨੂੰ ਵੀ ਪਰਿਵਾਰ ਵਾਰਨ ਦਾ ਮੌਕਾ ਮਿਲਿਆ। ਖਾਲਸਾ ਜੀ ਇਹੋ ਜੀ ਸੂਰਮਗਤੀ ਤੇ ਕੁਰਬਾਨੀ ਦੀ ਭਾਵਨਾ ਸੀ ਸਾਰੇ ਹੀ ਸਿੰਘਾਂ ਦੇ ਵਿੱਚ। ਕਿਉਂਕਿ ਮਿਸਾਲ ਸਿਰਫ ਮੈਂ ਇੱਕ ਦੇ ਸਕਦਾ, ਪਰ ਖਾੜਕੂ ਸੰਘਰਸ਼ ਦੇ ਵਿੱਚ ਖਾਲਿਸਤਾਨ ਦੀ ਪ੍ਰਾਪਤੀ ਵਾਸਤੇ ਜਿਹੜੇ ਸਿੰਘ ਤੁਰੇ ਸੀ ਉਹਨਾਂ ਨੇ ਜਿਹੜਾ ਇਤਿਹਾਸ ਸਿਰਜਿਆ ਉਹਦੀ ਦੁਨੀਆ ਤੇ ਹੋਰ ਕਿਤੇ ਮਿਸਾਲ ਨਹੀਂ ਮਿਲਦੀ। ਤੇ ਜਦੋਂ ਕੌਮਾਂ ਆਪਦੇ ਪੂਰੇ ਜਾਹੋ ਜਲਾਲ ਦੇ ਵਿੱਚ ਹੁੰਦੀਆਂ ਨੇ, ਜਿਵੇਂ 18ਵੀਂ ਸਦੀ ਦੇ ਵਿੱਚ ਸੀ, ਉਦੋਂ ਤਾਂ ਇਤਿਹਾਸ ਆ ਜਿਹੜਾ ਬਣਾਉਣਾ ਬਹੁਤ ਸੌਖਾ ਹੁੰਦਾ, ਉਦੋਂ ਇਤਿਹਾਸ ਬਣ ਜਾਂਦਾ, ਉਹਦਾ ਵੀ ਬਹੁਤ ਅਹਿਮੀਅਤ ਆ। ਪਰ ਜਦੋਂ ਕੌਮਾਂ ਗੁਲਾਮੀ ਨਾਲ ਝੰਡੀਆਂ ਜਾਂਦੀਆਂ ਨੇ, ਜਦੋਂ ਗੁਲਾਮੀ ਆ ਜਿਹੜੀ ਮਨਾਂ ਦੇ ਵਿੱਚ ਵਾਸਾ ਕਰ ਜਾਂਦੀ ਆ, ਉਦੋਂ ਕੌਮਾਂ ਨੂੰ ਜਗਾਉਣਾ ਜਿਹੜਾ ਉਹ ਬਹੁਤ ਔਖਾ। ਤੇ ਇਹ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਦੇ ਹੀ ਹਿੱਸੇ ਆਇਆ ਕਿ ਉਹਨਾਂ ਨੇ ਪੰਥ ਨੂੰ ਜਗਾਇਆ। ਸੋ ਅੱਜ ਅਸੀਂ